ਇੱਧਰ ਹੁਣ ਪਾਵਾਂਗੇ, ਤਿਆਰ ਹੋਏਗੀ। ਲਓ ਜੀ, ਚਾਸ ਗਈ ਹੈ ਪੱਕ ਤੇ ਹੁਣ ਮੇਰੇ ਵੀਰ ਪਾਉਣ ਲੱਗੇ ਨੇ ਚਾਸ ਨੂੰ ਗੰਢ 'ਚ। ਇਹ ਲੱਕੜ ਦਾ ਗੰਢ। ਪੰਜਾਬੀ ਦੀ ਕਹਾਵਤ ਹੈ ਵੀ ਕੱਖਾਂ 'ਚ ਪਾਣੀ ਤੇ ਪਾਣੀ 'ਚ ਢੀਮਾ, ਇਹ ਬੁਝਾਰਤ ਬੁੱਝ ਨਹੀਂ ਤੇ ਤੇਰਾ ਪਿਓ ਕੀਮਾ। ਅੱਖ ਦੇ ਵਿੱਚੋਂ ਗੰਨਾ ਤਿਆਰ ਹੁੰਦਾ ਹੈ ਤੇ ਗੰਨੇ ਦੇ ਵਿੱਚੋਂ ਪਾਣੀ ਨਿਕਲਦਾ ਹੈ। ਵੀ ਕੱਖਾਂ 'ਚ ਪਾਣੀ ਤੇ ਪਾਣੀ 'ਚ ਢੀਮਾ। ਢੀਮਾ ਅਸੀਂ ਗੁੜ ਦੀ ਰੋੜੀ ਨੂੰ ਸੱਦਦੇ ਹਾਂ ਵੀ ਕਿਸ ਤਰ੍ਹਾਂ ਗੰਨੇ ਦੇ ਪਾਣੀ, ਗੰਨੇ ਦੇ ਰਾਹ ਦੀ ਅੱਗੇ ਰੋੜੀ ਤਿਆਰ ਹੁੰਦੀ ਹੈ ਜੀ। ਅਸਲਾਮੁ ਅਲੈਕੁਮ, ਤੁਹਾਡਾ ਆਪਣਾ ਵੀਰ ਮੁਹੰਮਦ ਯਾਰ ਫਤਿਆਣਾ ਲਹਿੰਦੇ ਪੰਜਾਬ ਦੀ ਸਕਾਫਤ ਦਾ ਕਰਨਾ ਹੈ ਵਲੌਗ ਸ਼ੁਰੂ। ਪੁਰਾਣੀ ਇੱਕ ਕਹਾਵਤ ਹੈ ਜੀ, ਕੱਖਾਂ 'ਚ ਪਾਣੀ, ਪਾਣੀ 'ਚ ਢੀਮਾ, ਇਹ ਬੁਝਾਰਤ ਬੁੱਝ ਨਹੀਂ ਤਾਂ ਤੇਰਾ ਪਿਓ ਕੀਮਾ। ਅੱਜ ਅਸੀਂ ਤੁਹਾਨੂੰ ਇੱਕ ਪੰਜਾਬੀ ਦਾ ਜਿਹੜਾ ਨਾ ਦੇਸੀ ਵਲੌਗ ਤੁਹਾਡੀ ਖਿਦਮਤ 'ਚ ਭੇਜਣ ਲੱਗੇ ਹਾਂ, ਜਿਹੜਾ ਪੁਰਾਣੇ ਜ਼ਮਾਨੇ ਦੇ ਵਿੱਚ ਸਾਡੇ ਬਜ਼ੁਰਗ ਫਸਲ ਇੱਕ ਗੜਦੇ ਹਨ, ਕਮਾਂਦ ਗੰਨਾ। ਉਹ ਜਦੋਂ ਟੋਟੀ ਉਹਦੀ ਕਾਸ਼ਤ ਕਰਦੇ ਹਨ, ਵਿੱਚੋਂ ਇੱਕ ਸੁਲੂ ਨਿਕਲਦਾ, ਉਹਨੂੰ ਖਾਦ ਪਾਣੀ ਲਾ ਕੇ ਉਹਦਾ 5-7 ਫੁੱਟ 8 ਫੁੱਟ ਕੱਦ ਹੋਣਾ ਗੰਨੇ ਦਾ, ਤੇ ਉਹਦੇ ਪਾਸੇ ਤੇ ਕੱਖ ਜੇ ਬਣਨੇ। ਤੇ ਉਹ ਕੱਖ ਤੁਹਾਨੂੰ ਵਿਖਾਉਂਦੇ ਆ। ਇਹ ਦੇਖੋ, ਇਹ ਕੱਖ ਹੈ, ਇਹ ਉਸ ਕਮਾਨ ਦੇ ਛਿਲਕਾ ਹੈ। ਤੇ ਕਮਾਨ ਤੁਹਾਨੂੰ ਵਿਖਾਉਣਾ ਹੈ, ਦੇਸੀ ਕਮਾਨ, ਦੇਸੀ ਗੰਨਾ। ਆਓ ਅੱਗੇ ਆਓ ਜੀ। ਇਹ ਤੁਹਾਨੂੰ ਅਸੀਂ ਵਿਖਾਉਂਦੇ ਪਿਆ ਹੈ ਕਮਾਂਦ, ਦੇਸੀ ਕਮਾਂਦ ਦਾ ਗੰਨਾ ਜਿਹੜਾ ਨਾ, ਮਾਸ਼ਾਅੱਲਾ ਇਹਦਾ ਤਾਂ ਕਾਫੀ ਸਾਰਾ ਕੱਦ ਹੈ ਗੰਨੇ ਦਾ। ਇਹ ਵੇਖੋ, ਇਹ ਤਾਂ 10 ਫੁੱਟ ਤੋਂ ਵੀ ਲੰਬਾ ਹੈ ਜ਼ਿਆਦਾ ਮੇਰੇ ਖਿਆਲ ਵਿੱਚ। ਪਹਿਲੇ ਖਾਦ ਖੁਰਾਕ ਥੋੜੀ ਹੁੰਦੀ ਹੈ। ਇਹ ਤੁਸੀਂ ਵੇਖ ਰਹੇ ਨੇ ਕਮਾਨ ਦਾ ਗੰਨਾ ਜਿਹੜਾ ਹੈ ਨਾ, ਮਾਸ਼ਾਅੱਲਾ 10-11 ਫੁੱਟ ਕੱਦ ਹੈ ਇਸ ਗੰਨੇ ਦਾ। ਤੇ ਮੈਂ ਅੱਜ ਆ ਪਹੁੰਚਿਆ ਹਾਂ ਆਪਣੇ ਜ਼ਿਲ੍ਹਾ ਸਾਹੀਵਾਲ ਦੇ ਬਿਲਕੁਲ ਨੇੜੇ ਰੱਤੀ ਟਿੱਬੀ। ਪਿੱਛੇ ਤੁਸੀਂ ਗੰਨੇ ਦਾ ਚੁਪਾਕ ਵੇਂਦੇ ਪਏ ਨੇ, ਨਾਲ ਗੰਨਾ ਪਿਓਇਆ ਹੈ। ਤੇ ਇੱਥੇ ਭਾਈ ਹੋਰੀ ਵੇਲਣਾ ਇੱਕ ਲਾਈ ਖੜੇ ਨੇ, ਤੇ ਗੰਨੇ ਦੇ ਵਿੱਚੋਂ ਗੁੜ ਕਿਸ ਤਰ੍ਹਾਂ ਤਿਆਰ ਹੁੰਦਾ ਹੈ ਆਓ ਤੁਹਾਨੂੰ ਵਿਖਾਉਂਦੇ ਹਾਂ। ਇਹ ਭਾਈ ਹੋਰਾਂ ਵੇਲਣਾ ਲਾਇਆ ਹੋਇਆ ਹੈ ਪੀਟਰ ਤੇ। ਪੁਰਾਣੇ ਜ਼ਮਾਨੇ ਦੇ ਲੋਕ ਜਿਹੜੇ ਹਨ ਉਹ ਵੇਲਣਾ ਡਗਿਆਂ ਤੇ ਗੇੜ ਕੇ ਗਾਦੀ ਤੇ ਵੇਲਣਾ ਚਲਾ ਕੇ ਤੇ ਰਾਹ ਕੱਢਦੇ ਆ। ਤੇ ਹੁਣ ਟੈਕਨੋਲੋਜੀ ਦੌਰ ਹੈ, ਮੇਰੇ ਵੀਰਾਂ ਨੇ ਪੀਟਰ ਤੇ ਲਾ ਕੇ ਵੇਲਣਾ ਤੇ ਪੀਟਰ ਚਲਾ ਕੇ ਤੇ ਰਾਹ ਬਣਾਉਂਦੇ ਨੇ। ਵੀਰ ਜੀ ਰਾਹ ਕੱਢ ਲਈ? ਇਸ ਪਾਸੋਂ ਗੰਨਾ ਪਾਉਂਦਾ ਇੱਥੋਂ। ਇਹ ਤੁਹਾਨੂੰ ਅਸੀਂ ਵੇਲਣੇ ਦਾ ਸੁਰਾਖ ਵੀ ਖਾਂਦੇ ਪਿਆ, ਜਿੱਥੋਂ ਬਾਈ ਹੋਰੀ ਗੰਨਾ ਵਿੱਚ ਪਾਉਂਦੇ ਨੇ ਤੇ ਥੱਲੋਂ ਪਰਨਾਲੇ ਦੇ ਵਿੱਚੋਂ ਰਾਹ ਆਉਂਦੀ ਏ। ਤੇ ਰਾਹ ਦੇ ਇਹ 2 ਕੈਨ ਭਰੇ ਪਏ ਨੇ, ਇਹ ਤੁਸੀਂ ਵੇਖ ਰਹੇ ਨੇ ਟੋਏ ਦੇ ਵਿੱਚ 2 ਕੈਨ ਪਏ ਨੇ ਰਾਹ ਦੇ। ਤੇ ਰਾਹ ਇੱਥੋਂ ਅੱਗੇ ਲੈ ਕੇ ਵੀਰ ਮੇਰੇ ਜਿਹੜਾ ਹੈ ਨਾ ਕੜਾਹ 'ਚ ਪਾਉਂਦੇ ਨੇ ਪੂਣ ਕੇ। ਆਏ ਜਾਲੀ ਤੇ ਕੱਪੜੇ ਨਾਲ ਬਰੀਕ ਨਾਲ ਪੂਣ ਕੇ ਵੀ ਕਚਰਾ ਵਿੱਚ ਨਾ ਜਾਵੇ। ਤੇ ਮੇਰੇ ਵੀਰ ਜਿਹੜਾ ਨਾ ਰਾਹ ਨੂੰ ਪਕਾ ਰਹੇ ਨੇ। ਤੇ ਦੇਸੀ ਗੁੜ ਜਿਹੜਾ ਨਾ ਅੱਜ ਅਸੀਂ ਤੁਹਾਨੂੰ ਵਿਖਾਉਣ ਲੱਗੇ ਹਾਂ। ਇਹ ਆ ਰਾਹ ਸਾਰੀ, ਇਹ ਰਾਹ ਦਾ ਗੰਨੇ ਦੀ ਰਾਹ ਦਾ ਤੁਸੀਂ ਟੱਪ ਵੇਖ ਰਹੇ ਨੇ। ਇਹ ਥੱਲੇ ਦੇ ਅੱਗ ਬਲਦੀ ਪਈ, ਇਹ ਯਾਨੀ ਕਿ ਗਰਮ ਹੁੰਦੀ ਪਈ, ਉਬਾਲਾ ਹੁੰਦਾ ਪਿਆ। ਇਸ ਤੋਂ ਬਾਅਦ ਤੁਸੀਂ ਅਗਲੇ ਕੜਾਹ 'ਚ ਪਾਉਂਦੇ ਨੇ ਪੂਣ ਕੇ, ਕਿ ਐਵੇਂ ਹੀ ਪੂਣ ਕੇ ਦੁਬਾਰਾ ਫਿਰ ਇਹਨੂੰ ਪੂਣ ਕੇ ਮੇਰੇ ਵੀਰ ਜਿਹੜਾ ਹੈ ਨਾ ਬੜੀ ਮਿਹਨਤ ਕਰਦੇ ਪਏ ਨੇ। ਤੇ ਗੰਨੇ ਦੀ ਇਸ ਰਾਹ ਨੂੰ ਜਦੋਂ ਗਰਮ ਹੁੰਦੀ ਹੈ, ਉਬਾਲੇ 'ਤੇ ਆਉਂਦੀ ਹੈ, ਉਦੋਂ ਅਗਲੇ ਕੜਾਹ 'ਚ ਪਾਉਂਦੇ ਨੇ। ਤੇ ਅਗਲੇ ਕੜਾਹ ਦੀ ਇਹ ਪੱਤ ਤੁਸੀਂ ਵੇਖਦੇ ਪਏ ਨੇ, ਮਾਸ਼ਾਅੱਲਾ ਕਿਤਨਾ ਖੂਬਸੂਰਤ ਰੰਗ। ਤੇ ਪੱਕ ਤੇ ਥੋੜੀ ਕਰਾਏਗੀ ਹੈ, ਕੜਾਇਆ ਭਰੇ ਹੋਏ ਹੁੰਦਾ ਹੈ ਪਿਛਲੇ ਕੜਾਹ ਤਰ੍ਹਾਂ, ਤੇ ਹੁਣ ਥੋੜੀ ਜਿਹੀ ਰਹਿ ਗਈ ਹੈ। ਇਹ ਜਦੋਂ ਚਾਸ ਪੱਕ ਜਾਣੀ ਹੈ ਉਦੋਂ ਤੁਹਾਨੂੰ ਅਸੀਂ ਵਿਖਾਉਂਦੇ ਹਾਂ ਜੀ। ਮੇਰਾ ਵੀਰ ਤੁਸੀਂ ਦੱਸੋ ਵੀ ਇਹ ਰਾਹ ਜਿਹੜੀ ਹੈ ਪਿਛਲੇ ਕੜਾਹ 'ਚ ਪਈ, ਇਹਨੂੰ ਕਿਤਨੀ ਦੇਰ ਇੱਥੇ ਪਕਾਉਂਦੇ ਨੇ? ਇੱਥੇ ਬੋਸ ਜਦੋਂ ਇੱਧਰ ਤਿਆਰ ਹੋ ਕੇ ਇੱਧਰ ਨਿਕਲ ਜਾਂਦੀ ਨਾ, ਇੱਧਰੋਂ ਫਿਰ ਪਾਉਂਦੇ ਆ ਇੱਧਰ। ਅੱਛਾ, ਇੱਥੇ ਜਦੋਂ ਮਤਲਬ ਉਬਾਲਾ ਆ ਜਾਵੇ ਉਸ ਤੋਂ ਬਾਅਦ ਇਹਦੇ ਕੜਾਹ 'ਚ ਪਾਣੀ। ਤੇ ਇਹਦੇ ਵਿੱਚ ਹੋਰ ਕੀ ਪਾਉਂਦੇ ਨੇ ਤੁਸੀਂ?
ਹਾਂਜੀ ਸਪਲਾਈ ਸਕਲਾਈ ਹਾਂਜੀ ਤੇ ਇਹਦਾ ਵੀਰਾ ਇਹਦਾ ਕੀ ਨਾਂ ਜਿਹੜੇ ਨਾਲ ਘੁਮਾ ਰਿਹਾ ਤੂੰ? ਇਹ ਬਈ ਛਾਲਣਾ ਇਹਦੇ ਨਾਲ ਬਾਹਰ ਕੱਢਣਾ ਆਪਾਂ ਅੱਛਾ ਇਹ ਹੁਣ ਮਤਲਬ ਇਹ ਪੱਕ ਤੇ ਤਿਆਰ ਹੋਈ ਖਲੀ ਯਾਨ ਕਰੀਬ ਹੀ ਬਾਹਰ ਹੋਈ ਕੋਈ ਹੈ ਬਸ ਇਹਨੂੰ ਥੋੜਾ ਜਿਹਾ ਨਾ ਸੁਕਾਉਣਾ ਤੇ ਇਹਨੂੰ ਬਾਹਰ ਕੱਢਣਾ ਤੇ ਵੱਡਾ ਵੀਰ ਮੇਰਾ ਜਿਹੜਾ ਨਾ ਇਹ ਵੇਂਦੇ ਪਏ ਨੇ ਤੁਸੀਂ ਥੱਲੇ ਚੁੱਭੇ ਦੇ ਅੱਗ ਬਲਦਾ ਪਿਆ ਇਹ ਚੁੱਭੇ ਦੇ ਉੱਤੇ ਕੜਾਇਆ ਪਿਆ ਹੈ ਤੇ ਥੱਲੇ ਕੱਖਾਂ ਨੂੰ ਜਿਹੜਾ ਨਾ ਅਗਾਂ ਡਾਂਦਾ ਪਿਆ ਹੈ ਹੱਥ ਨਾਲ ਤੇ ਗੰਨੇ ਦੀ ਸੋਟੀ ਨਾਲ ਤੇ ਤਿਆਰ ਕਰ ਰਹੇ ਨੇ ਗੁੜ ਦੇਸੀ ਗੁੜ ਜਿਹੜਾ ਹੈ ਨਾ ਸਾਡੇ ਲਹਿੰਦੇ ਪੰਜਾਬ ਦੀ ਸਕਾਫਤ ਦਾ ਇੱਕ ਹਿੱਸਾ ਹੈ ਤੇ ਇਹ ਪਿਛਲੇ ਪਾਸੇ ਟੋਵਾ ਮਾਰੇ ਹੋਏ ਨੇ ਇਹਦੇ ਸੁਆਹ ਕੱਢਦੇ ਨੇ ਜਦੋਂ ਇਹ ਥੱਲੋਂ ਚੁੱਭਾ ਭਰੀ ਜਾਂਦਾ ਹੈ ਉਦੋਂ ਇਸ ਪਾਸੇ ਸੁਆਹ ਕੱਢ ਲਈ ਤੇ ਫਿਰ ਨਵਾਂ ਜਿਹੜਾ ਨਾ ਬਾਲਣ ਪਾਣਾ ਸ਼ੁਰੂ ਕਰ ਦਿੱਤਾ ਹੈ ਤੇ ਇਹ ਮੇਰੇ ਵੀਰ ਕਿਤਨੀ ਕੁ ਦੇਰ ਤਾਈਂ ਇਹ ਇੱਕ ਪੱਤ ਜਿਹੜੀ ਨਾ ਪੱਕਦੀ? 1 ਘੰਟਾ ਲੱਗ ਜਾਂਦਾ ਘੰਟਾ ਤਕਰੀਬਨ 1 ਘੰਟਾ ਟਾਈਮ ਜਿਹੜਾ ਨਾ ਲੱਗਦਾ ਹੈ ਤੇ ਇਹ ਇੱਕ ਪੱਤ ਤੇ ਤਿੰਨ ਮੇਰੇ ਵੀਰ ਖੜੇ ਨੇ ਤੇ ਤਿੰਨੇ ਵੀਰ ਕਾਫੀ ਸਾਰੀ ਮਿਹਨਤ ਕਰਦੇ ਨੇ ਸਵੇਰ ਤੋਂ ਸ਼ਾਮ ਤਾਈਂ ਇੱਥੇ ਆਪ ਦਾ ਜਿਹੜਾ ਹੈ ਨਾ ਦੇਸੀ ਗੁੜ ਬਣਾਉਣ ਦਾ ਸਾਰਾ ਸਿਸਟਮ ਨਿਜ਼ਾਮ ਉਹਨਾਂ ਲਾਇਆ ਹੋਇਆ ਹੈ ਤੇ ਤੁਸੀਂ ਨਾਲ ਸੜਕ ਵੀ ਵੇਖ ਰਹੇ ਨੇ ਵਗਦੀ ਪਈ ਤੇ ਥੋੜੀ ਦੇਰ ਨੂੰ ਇਹ ਬਿਲਕੁਲ ਥੋੜੀ ਰਹੇਗੀ ਹੁਣ ਤਾਂ ਅੱਗੇ ਨਾਲ ਹੀ ਥੋੜੀ ਰਹੇਗੀ ਪੱਕ ਗਈ ਹੁਣ ਪੱਕ ਗਈ ਲਓ ਜੀ ਅਸੀਂ ਹੁਣ ਤੁਹਾਨੂੰ ਵਿਖਾਉਣ ਲੱਗਿਆ ਹੈ ਹੁਣ ਖਾਉਣ ਮੈਂ ਦੁਬਾਰਾ ਫੇਰ ਆਣਾ ਬਈ ਕੱਖਾਂ 'ਚ ਪਾਣੀ ਤੇ ਪਾਣੀ ਵਿੱਚੋਂ ਡੀਮਾ ਇਹ ਬੁਝਾਰਤ ਬੋਝ ਨਹੀਂ ਤਾਂ ਤੇਰਾ ਪਿਓ ਕੀਮਾ ਬਈ ਗੰਨਾ ਕਮਾਨ ਦਾ ਜਿਹੜਾ ਹੁੰਦਾ ਹੈ ਉਹਦੇ ਪਾਸੇ ਤੇ ਕੱਖ ਹੁੰਦੇ ਨੇ ਜਿਹੜੇ ਆ ਵੀਰ ਲਿਆ ਕੇ ਰੱਖੇ ਨੇ ਥੋੜੀ ਛੋਈ ਤੇ ਉਹਦੇ ਵਿੱਚੋਂ ਪਾਣੀ ਨਿਕਲਦਾ ਹੈ ਪਿਛਲੇ ਕੜਾਏ ਤੁਸੀਂ ਵੇਖਿਆ ਹੈ ਤੇ ਪਿਛਲੇ ਕੜਾਏ 'ਚ ਅਗਲੇ ਕੜਾਏ 'ਚ ਅੱਗ ਬਾਲ ਕੇ ਵੀਰਾਂ ਨੇ ਪਕਾਇਆ ਹੈ ਇਹ ਰਾਹ ਗਈ ਹੈ ਹੁਣ ਪੱਕ ਚਾਸ ਗਈ ਹੈ ਪੱਕ ਤੇ ਹੁਣ ਐਸੇ ਬੱਠਲ ਜੇ ਨਾ ਪਾਸੋਂ ਦੂਏ ਨਾਲ ਛਾਣਨੇ ਨਾਲ ਤੇ ਹੁਣ ਕਿਹ 'ਚ ਪਾਉ ਨੇ ਇੱਧਰ ਹੁਣ ਪਾਵਾਂਗੇ ਤਿਆਰ ਹੋਏਗੀ ਲਓ ਜੀ ਚਾਸ ਗਈ ਹੈ ਪੱਕ ਤੇ ਹੁਣ ਮੇਰੇ ਵੀਰ ਪਾਉਣ ਲੱਗੇ ਨੇ ਚਾਸ ਨੂੰ ਗੰਢ 'ਚ ਇਹ ਲੱਕੜ ਦਾ ਗੰਢ ਇਹ ਤੁਸੀਂ ਵੇਖ ਰਹੇ ਨੇ ਤੇ ਆ ਮੇਰਾ ਵੀਰ ਜਿਹੜਾ ਨਾ ਆਓ ਵੇਖ ਲਓ ਲੈ ਕਿਤਨੀ ਮਿਹਨਤ ਕਰਨੀ ਪੈਂਦੀ ਏ ਇਹ ਤੁਹਾਨੂੰ ਅਸੀਂ ਗੰਨੇ ਦੇ ਵਿੱਚੋਂ ਤਾਜ਼ਾ ਗੁੜ ਜਿਹੜਾ ਨਾ ਤਿਆਰ ਹੁੰਦਾ ਵਿਖਾਉਂਦੇ ਪਿਆ ਹੈ ਸਾਡੇ ਲਹਿੰਦੇ ਪੰਜਾਬ ਦੀ ਸਕਾਫਤ ਹੈ ਤੇ ਚਾਸ ਜਦੋਂ ਪੱਕ ਤੇ ਅੱਗ ਤੇ ਥੋੜੀ ਜਿਹੀ ਰਹਿ ਜਾਂਦੀ ਏ ਤੇ ਉਦੋਂ ਵੀਰ ਮੇਰੇ ਜਿਹੜਾ ਨਾ ਬਾਹਰ ਕੱਢ ਕੇ ਗੰਢ 'ਚ ਪਾਉਂਦੇ ਪਏ ਨੇ ਤੇ ਇਸ ਤੋਂ ਅੱਗੇ ਤੁਹਾਨੂੰ ਦੱਸਣਾ ਵੀ ਅੱਗੇ ਕਿਸ ਤਰ੍ਹਾਂ ਗੁੜ ਦੀਆਂ ਰੋੜੀਆਂ ਬਣਦੀਆਂ ਨੇ ਇਹ ਵੇਖੋ ਨਾ ਪਾਣੀ ਜਿਹਾ ਪਾ ਰਿਹਾ ਪੱਕੀ ਹੋਈ ਚਾਸ ਜਿਹੜੀ ਨਾ ਗੰਢ ਦੇ ਵਿੱਚ ਵੀਰ ਪਾ ਰਹੇ ਨੇ ਇਹ ਦੋ ਮਨ ਲਾਇਆ ਲੈ ਜੀ ਮਾਸ਼ਾਅੱਲਾ ਅੱਲਾਹ ਜ਼ਾਤ ਪਾਕ ਲੈ ਬਈ ਨਾਲ ਹੀ ਮੇਰਾ ਵੀਰ ਜਿਹੜਾ ਨਾ ਦੂਸਰੇ ਪਾਸੋਂ ਜਿਹੜੀ ਚਾਸ ਗਰਮ ਹੋਈ ਖੜੀ ਹੈ ਉਹ ਕੜਾਏ ਦੇ ਵਿੱਚ ਪਾ ਰਹੇ ਨੇ ਵੀ ਕੜਾਇਆ ਥੱਲੋਂ ਸੜੇ ਨਹੀਂ ਤੇ ਇਸੇ ਤਰ੍ਹਾਂ ਫਿਰ ਦੁਬਾਰਾ ਅੱਗ ਬਾਲਣੀ ਸ਼ੁਰੂ ਕਰ ਦੇਸੋ ਜੀ ਲਓ ਜੀ ਇਹ ਸਿਸਟਮ ਹੈ ਤੁਹਾਨੂੰ ਅਸੀਂ ਵਿਖਾਇਆ ਲਹਿੰਦੇ ਪੰਜਾਬ ਦੀ ਸਕਾਫਤ ਦਾ ਜਿਹੜਾ ਨਾ ਗੁੜ ਦੀ ਜਿਹੜਾ ਨਾ ਗੰਨੇ ਦਾ ਗੁੜ ਤਿਆਰ ਕਿਸ ਤਰ੍ਹਾਂ ਹੁੰਦਾ ਹੈ ਵੀ ਵੇਲਣੇ ਦੇ ਵਿੱਚੋਂ ਚਾਸ ਕੱਢ ਕੇ ਗਰਮ ਕਰਕੇ ਕੜਾਹ 'ਚ ਪਾਣੀ ਤੇ ਥੱਲੇ ਹੁੰਦੇ ਅੱਗ ਬਾਲ ਕੇ ਤੇ ਜਦੋਂ ਉਹ ਥੋੜੀ ਰਹਿ ਜਾਂਦੀ ਉੱਥੋਂ ਗੰਢ 'ਚ ਰਹੇਗੀ ਥੋੜੀ ਜੀ ਕੋਈ ਨਹੀਂ ਅੱਛਾ ਤੇ ਇਹ ਕਿਤਨੀ ਕੁ ਦੇਰ ਬਾਅਦ ਹੈ ਕੜਸੋ 15 ਮਿੰਟ ਅੱਛਾ ਵੀ ਯਾਨੀ ਕਿ ਥੋੜਾ ਜਿਹਾ ਠੰਡਾ ਹੋ ਲਵੇ ਵੀਰ ਮੇਰਾ ਆਖ ਰਿਹਾ ਵੀ ਇਹ ਜਦੋਂ ਚਾਸ ਥੋੜੀ ਜੀ ਗੰਢ ਵਾਲੀ ਠੰਡੀ ਹੋਣੀ ਹੈ ਉਸ ਤੋਂ ਬਾਅਦ ਇਹਦੀਆਂ ਅਸੀਂ ਰੋੜੀਆਂ ਬਣਾਉਣੀਆਂ ਸ਼ੁਰੂ ਕਰ ਦੇਣੀਆਂ ਤੇ ਪਿੱਛੇ ਕੜਾਇਆ ਜਿਹੜਾ ਨਾ ਅੱਗ ਤੇ ਪਿਆ ਹੈ ਉਹ ਕੜਾਇਆ ਵੀ ਨਾ ਸੜੇ ਨਾਲ ਤਾਂ ਕਰਕੇ ਉਹਨਾਂ 2 ਕੜਾਏ ਇਸਤੇਮਾਲ ਕੀਤੇ ਉਹਨੇ ਇੱਕ ਕੜਾਏ ਦੇ ਵਿੱਚ ਚਾਸ ਗਰਮ ਹੁੰਦੀ ਫੌਰਨ ਹੀ ਅਗਲੀ ਚਾਸ ਜਦੋਂ ਪੱਕ ਕੇ ਤਿਆਰ ਹੋ ਜਾਂਦੀ ਉਦੋਂ ਕੱਢ ਕੇ ਗੰਢ 'ਚ ਪਾਉਂਦੇ ਨੇ ਤੇ ਗੰਢ ਦੇ ਵਿੱਚੋਂ ਗੁੜ ਦੀਆਂ ਰੋੜੀਆਂ ਤਿਆਰ ਕਰ ਲੈਂਦੇ ਨੇ ਤੇ ਪਿਛਲੇ ਕੜਾਏ ਦੇ ਵਿੱਚੋਂ ਚਾਸ ਅਗਲੇ ਕੜਾਏ 'ਚ ਪਾ ਲੈਂਦੇ ਨੇ ਇਸੇ ਤਰ੍ਹਾਂ ਆਪਦੇ ਜਿਹੜਾ ਨਾ ਗੰਨੇ ਦੇ ਗੁੜ ਦਾ ਇਸਤੇਮਾਲ ਜਿਹੜਾ ਨਾ ਬਣਾਉਣ ਦਾ
ਆਪਦਾ ਜਾਰੀ ਰੱਖਦੇ ਨੇ, ਆਪਦੀ ਮਿਹਨਤ ਜਾਰੀ ਰੱਖਦੇ ਨੇ। ਮੇਰੇ ਵੀਰ, ਅੱਲਾ ਦੀ ਜ਼ਾਤ ਪਾਕ ਇਹਨਾਂ ਦੇ ਇਹ ਕਾਰੋਬਾਰ 'ਚ ਬਰਕਤ ਅਤਾ ਫਰਮਾਵੇ ਤੇ ਅੱਲਾ ਦੀ ਜ਼ਾਤ ਪਾਕ ਇਹਨਾਂ ਦੇ ਮੁਸ਼ਕਲਾਂ ਆਸਾਨ ਕਰੇ। ਤੇ ਅਸੀਂ ਲਹਿੰਦੇ ਪੰਜਾਬ ਦੀ ਸਕਾਫਤ ਦਾ ਤੁਹਾਨੂੰ ਗੰਨੇ ਦੇ ਵਿੱਚੋਂ ਕਿਸ ਤਰ੍ਹਾਂ ਦੇਸੀ ਗੁੜ ਤਿਆਰ ਹੁੰਦਾ ਹੈ ਅੱਜ ਦਾ ਵਲੋਗ ਅਸੀਂ ਤੁਹਾਡੀ ਖਿਦਮਤ ਵਿੱਚ ਭੇਜ ਰਹੇ ਹਾਂ। ਤੇ ਗੁੜ ਬੜਾ ਮਿੱਠਾ ਹੁੰਦਾ ਹੈ, ਉਹਾਂ ਦੇ ਫਲਾਣਾ ਤਾਂ ਬੰਦਾ ਹੀ ਬੜਾ ਨਾ ਗੁੜ ਵਾਂਗੂ ਮਿੱਠਾ ਹੈ। ਤੇ ਗੁੜ ਦੀਆਂ ਰੋੜੀਆਂ ਅੱਗੇ ਤੁਹਾਨੂੰ ਵਿਖਾਉਂਦਾ ਵੀ ਕਿਸ ਤਰ੍ਹਾਂ ਵੀਰ ਮੇਰੇ ਬਣਾਉਂਦੇ ਨੇ। ਤੇ ਹੁਣ ਮੇਰਾ ਵੱਡਾ ਵੀਰ ਜਿਹੜਾ ਨਾ ਥੱਲੇ ਉਹ ਬਾਲਣ ਡਾ ਰਿਹਾ, ਬਾਲਣ ਬਾਲ ਕੇ ਤੇ ਥੱਲੇ ਜਿਹੜਾ ਨਾ ਇਹ ਗਰਮ ਹੋ ਜਾਸੀ ਚਾਸ, ਜਦੋਂ ਗਰਮ ਹੋ ਜਾਸੀ ਉਦੋਂ ਜਿਹੜੀ ਇਹਦੀ ਮੈਲ ਕੁਚੈਲ ਕਚਰਾ ਹੈ ਉੱਤੇ ਨਿੱਤਰ ਸੀ ਤੇ ਛਾਣਨੇ ਨਾਲ ਲਾ ਕੇ ਭਾਈ ਮੇਰੇ ਵੀਰ ਪਰਾਂ ਅਲੱਗਾ ਕਰਦੇ ਸਨ। ਤੇ ਅੱਗੇ ਫਿਰ ਚਾਸ ਨੂੰ ਪਕਾਉਂਦਿਆਂ ਥੋੜ੍ਹਾ ਜਿਹਾ ਬਿਲਕੁਲ ਪਾਣੀ ਜਿਹਾ ਰਹਿੰਦਾ ਹੈ ਤੇ ਉਸ ਤੋਂ ਬਾਅਦ ਜਿਹੜਾ 3 ਮਣ ਚਾਸ ਤੋਂ 15 ਕਿਲੋ ਤਕਰੀਬਨ 20 ਕਿਲੋ ਗੁੜ ਤਿਆਰ ਹੁੰਦਾ ਹੈ ਜਿਹੜਾ ਗੰਢ ਦੇ ਵਿੱਚ ਪਾਇਆ ਪਿਆ ਹੈ। ਤੇ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਵੀ ਖੁਰਪੇ ਨਾਲ ਕਿਸ ਤਰ੍ਹਾਂ ਉਹਦੀਆਂ ਰੋੜੀਆਂ ਬਣਾਉਂਦੇ ਨੇ। ਮਰੀਮ ਨਿਵਾਜ਼ ਦੀ ਲਾਰੀ ਗੁਜ਼ਰ ਗਈ ਤੇ ਮੇਰੇ ਵੀਰ ਜਿਹੜੇ ਨਾ ਮੋਟਰਸਾਈਕਲ ਕਾਰਾਂ ਤੇ ਮੇਰੇ ਵੀਰਾਂ ਕੋਲੋਂ ਆ ਕੇ ਗੁੜ ਖਰੀਦਦੇ ਨੇ। ਤੇ ਮੇਰਾ ਵੀਰ ਇੱਕ ਰੁਕ ਗਿਆ ਹੈ ਗੱਡੀ ਤੇ ਇਹ ਤਾਜ਼ਾ ਗੁੜ ਜਿਹੜਾ ਹੈ ਨਾ ਇੱਥੇ ਬਣਦਾ ਪਿਆ ਤੇ ਮੇਰੇ ਵੀਰ ਖਰੀਦ ਰਹੇ ਨੇ। ਤੇ ਗੁੜ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਵੀ ਇਹ ਗੰਢ ਦੇ ਵਿੱਚੋਂ ਕਿਸ ਤਰ੍ਹਾਂ ਰੋੜੀਆਂ ਬਣਾ ਕੇ ਅੱਗੇ ਸੇਲ ਕਰਦੇ ਨੇ। ਦੇਖੋ ਮੇਰੇ ਵੀਰ ਨੇ ਚਾਸ ਨੂੰ ਗਰਮ ਕੀਤਾ ਹੈ ਤੇ ਉਤਲੀ ਜਿਹੜੀ ਨਾ ਮੈਲ ਕੁਚੈਲ ਉਤਾਰਦੇ ਪਏ ਨੇ। ਇਹ ਵੇਖੋ ਉਹ ਮੈਲ ਕੁਚੈਲ ਜਿਹੜੀ ਕਚਰਾ ਹਾ ਉੱਤੇ ਸਾਰਾ ਤਰ ਗਿਆ, ਥੱਲੇ ਜਿਹੜਾ ਨਾ ਖਾਲਿਸ ਰਾਹ ਰਹਿ ਗਈ। ਤੇ ਇਸੇ ਤਰ੍ਹਾਂ ਮੇਰਾ ਵੀਰ ਛਾਣਨੇ ਨਾਲ ਉਤੋਂ ਮੈਲ ਕੁਚੈਲ ਉਤਾਰਦਾ ਰਿਹਾ ਸੀ ਤੇ ਮੇਰਾ ਵੱਡਾ ਵੀਰ ਜਿਹੜਾ ਨਾ ਇਦੋਂ ਅੱਗ ਡਾਂਦਾ ਰਿਹਾ ਸੀ ਸਾਰਾ ਦਿਨ। ਇਸੇ ਤਰ੍ਹਾਂ ਖਾਲਿਸ ਗੁੜ ਜਿਹੜਾ ਹੈ ਨਾ ਦੇਸੀ ਗੁੜ ਤਾਜ਼ਾ ਗੁੜ ਤਿਆਰ ਕਰ ਰਹੇ ਨੇ। ਇਹ ਲਹਿੰਦੇ ਪੰਜਾਬ ਦੀ ਸਕਾਫਤ ਦਾ ਇਹ ਵੀ ਇੱਕ ਹਿੱਸਾ ਹੈ। ਤੇ ਮੰਮਾ ਦਾ ਜਾਨ ਜਿਹੜਾ ਨਾ ਪਿੱਛੇ ਚਲਾ ਗਿਆ ਹੈ ਚੁਪਾਕ ਵੇਖਣ। ਸਾਰਾ ਗੰਨੇ ਦਾ ਚੁਪਾਕ ਤੁਸੀਂ ਦੇਖ ਰਹੇ ਨੇ। ਜੀ ਮੇਰੇ ਵੀਰ ਮੋਟਰਸਾਈਕਲ ਤੇ ਵੀ ਗੁੜ ਖਰੀਦਣ ਆ ਗਏ ਨੇ। ਪਹਿਲੇ ਭਾਈ ਗੱਡੀ ਤੇ ਆਇਆ ਹਾਂ ਤੇ ਉਹ ਲੈ ਗਿਆ। ਰਸਤਾ ਜਿਹੜਾ ਨਾ ਸੜਕ ਚਲਦੀ ਪਈ ਹੈ ਤੇ ਨਾਲ ਹੀ ਭਾਈ ਹੋਰਾਂ ਗੰਨੇ ਦਾ ਵੇਲਣਾ ਲਾਇਆ ਹੋਇਆ ਤੇ ਤਾਜ਼ਾ ਗੁੜ ਸੇਲ ਕਰਦੇ ਪਏ ਨੇ। ਤੇ ਕਾਫੀ ਸਾਰੇ ਲੋਕ ਪੂਰੇ ਦਿਨ 'ਚ ਇੱਥੋਂ ਆ ਕੇ ਗੁੜ ਖਰੀਦਦੇ ਨੇ। ਤੇ ਇਹ ਤਾਜ਼ਾ ਗੁੜ ਜਿਹੜਾ ਹੈ ਨਾ ਦੇਸੀ ਗੰਨੇ ਦਾ ਦੇਸੀ ਗੁੜ ਕਿਸ ਤਰ੍ਹਾਂ ਤਿਆਰ ਹੁੰਦਾ ਅਸੀਂ ਤੁਹਾਨੂੰ ਅੱਜ ਦੇ ਵਲੋਗ ਵਿੱਚ ਵਿਖਾ ਰਹੇ ਹਾਂ। ਤੇ ਮਾਸ਼ਾਅੱਲਾ ਇਹ ਦੇਖੋ ਚਾਸ ਨੂੰ ਉਬਾਲਾ ਆ ਗਿਆ ਹੈ। ਇਤਨੀ ਤੇਜ਼ ਅੱਗ ਥੱਲੇ ਮੇਰਾ ਵੀਰ ਡਾ ਰਿਹਾ ਹੈ ਕੱਖਾਂ ਦੀ ਤੇ ਚੁਪਾਕ ਦੀ ਵੀ ਥੋੜ੍ਹੇ ਜਿਹੇ ਟਾਈਮ ਵਿੱਚ ਤਕਰੀਬਨ 1.5-2 ਮਣ ਰਾਹ ਨੂੰ ਜਿਹੜਾ ਨਾ ਉਬਾਲਾ ਆ ਗਿਆ। ਵੱਡਾ ਖੁਰਪਾ ਭਾਈ ਮੇਰਾ ਵਿੱਚ ਗੰਢ ਦੇ ਮਾਰ ਰਿਹਾ ਹੈ, ਇਹਨੂੰ ਹੁਣ ਹਵਾ ਲਵਾ ਰਿਹਾ ਹੈ। ਚਾਸ ਨੂੰ ਤਕਰੀਬਨ 8-10 ਮਿੰਟ ਹੋ ਗਏ ਨੇ ਗੰਢ ਦੇ ਵਿੱਚ ਪਾਈ ਹੋਈ ਨੂੰ। ਤੇ ਇਹਨੂੰ ਜਦੋਂ ਹਵਾ ਫਿਰੀ ਉਦੋਂ ਇਹ ਰੋੜੀ ਬਣਨ ਦੇ ਕਾਬਿਲ ਹੋ ਜਾਸੀ। ਇਸ ਵਾਸਤੇ ਮੇਰਾ ਵੀਰ ਜਿਹੜਾ ਨਾ ਨਾਲ ਹੀ ਸਾਰਾ ਕੰਮ ਪਰੂ ਕੜਾਇਆ ਗਰਮ ਕਰਨ ਨਾਲ ਚਾਸ ਅੱਗੇ ਚਾਸ ਤਿਆਰ ਹੁੰਦੀ। ਜਦੋਂ ਪੱਕ ਤੇ ਤਿਆਰ ਹੋ ਜਾਂਦੀ ਫਿਰ ਨਾਲ ਹੀ ਗੰਢ ਦੇ ਵਿੱਚ ਪਾ ਕੇ ਤੇ ਖੁਰਪੇ ਨਾਲ ਹਵਾ ਸ਼ਵਾ ਲਵਾ ਕੇ ਤੇ ਰੋੜੀ ਬਣਾ ਕੇ ਗੁੜ ਤਿਆਰ ਕਰਦੇ ਨੇ। ਦੇਸੀ ਗੁੜ ਦੇਸੀ ਕਮਾਨ ਦਾ ਲਹਿੰਦੇ ਪੰਜਾਬ ਦੀ ਸਕਾਫਤ ਦਾ ਇੱਕ ਹਿੱਸਾ ਹੈ। ਅਸੀਂ ਤੁਹਾਨੂੰ ਅੱਜ ਦੇ ਵਲੋਗ ਵਿੱਚ ਪੁਰਾਣੇ ਜ਼ਮਾਨੇ ਦਾ ਜਿਹੜਾ ਗੰਢ ਦੇ ਵਿੱਚ ਗੁੜ ਤਿਆਰ ਹੁੰਦਾ ਹੈ ਦੇਸੀ ਗੁੜ ਅਸੀਂ ਉਹ ਤੁਹਾਨੂੰ ਵਿਖਾ ਰਹੇ ਹਾਂ। ਅਗਰ ਤੁਹਾਨੂੰ ਚੰਗਾ ਲੱਗੇ ਅੱਜ ਦਾ ਵਲੋਗ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਹੈ ਵੀ ਲਹਿੰਦੇ ਪੰਜਾਬ ਦੀ ਸਕਾਫਤ ਦਾ ਵਲੋਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਹੈ।
ਤੇ ਥੋੜੀ ਦੇਰ ਨੂੰ ਮੇਰੇ ਵੀਰ ਨੇ ਛੋਟੇ ਖੁਰਪੇ ਨਾਲ ਰੋੜੀਆਂ ਬਣਾਉਣੀਆਂ ਨੇ। ਗੁੜ ਦੀਆਂ ਰੋੜੀਆਂ ਕਿਸ ਤਰ੍ਹਾਂ ਬਣਾ ਕੇ ਤਾਂ ਅੱਗੇ ਸੇਲ ਕਰਦੇ ਨੇ। ਤੇ ਪੰਜਾਬੀ ਦੀ ਕਹਾਵਤ ਹੈ ਵੀ ਕੱਖਾਂ 'ਚ ਪਾਣੀ ਤੇ ਪਾਣੀ 'ਚ ਡੀਮਾ, ਇਹ ਬੁਝਾਰਤ ਬੋਝ ਨਹੀਂ ਤੇ ਤੇਰਾ ਪਿਓ ਕੀਮਾ। ਇਹ ਕੱਖ ਦੇ ਵਿੱਚੋਂ ਗੰਨਾ ਤਿਆਰ ਹੁੰਦਾ ਹੈ ਤੇ ਗੰਨੇ ਦੇ ਵਿੱਚੋਂ ਪਾਣੀ ਨਿਕਲਦਾ ਹੈ। ਵੀ ਕੱਖਾਂ 'ਚ ਪਾਣੀ ਤੇ ਪਾਣੀ 'ਚ ਡੀਮਾ। ਡੀਮਾ ਅਸੀਂ ਗੁੜ ਦੀ ਰੋੜੀ ਨੂੰ ਸੱਦਦੇ ਹਾਂ ਵੀ ਕਿਸ ਤਰ੍ਹਾਂ ਗੰਨੇ ਦੇ ਪਾਣੀ, ਗੰਨੇ ਦੇ ਰਾਹ ਦੀ ਅੱਗੇ ਰੋੜੀ ਤਿਆਰ ਹੁੰਦੀ ਏ। ਲਓ ਜੀ, ਰਾਹ ਪੱਕਣ ਤੋਂ ਬਾਅਦ ਗੰਢ 'ਚ ਰਾਹ ਪਾਉਣ ਤੋਂ ਬਾਅਦ ਰਾਹ ਗਈ ਠਰ। ਹਵਾ ਜ਼ਰੂਰੀ ਏ ਤੇ ਪੇਸੀਆਂ ਬਣਾਉਣੀਆਂ, ਰੋੜੀਆਂ ਬਣਾਉਣੀਆਂ ਮੇਰੇ ਵੀਰ ਨੇ ਸ਼ੁਰੂ ਕਰ ਦਿੱਤੀਆਂ ਨੇ। ਖੁਰਪੇ ਦੇ ਨਾਲ ਤੁਸੀਂ ਵੇਖ ਰਹੇ ਨੇ ਕੱਪੜੇ ਦੇ ਉੱਤੇ ਛੋਟੀਆਂ ਛੋਟੀਆਂ ਰੋੜੀਆਂ ਬਣਾ ਕੇ ਰੱਖਦੇ ਹੁੰਦੇ ਨੇ ਤੇ ਇਹਨੂੰ ਫਿਰ ਹਵਾ ਫਿਰੇਗੀ। ਹਵਾ ਜ਼ਰੂਰੀ ਹੈ ਗੁੜ ਵਾਸਤੇ, ਹਵਾ ਨਾਲ ਗੁੜ ਤਿਆਰ ਹੁੰਦਾ ਹੈ ਤੇ ਹਵਾ ਤਾਂ ਹਰ ਚੀਜ਼ ਵਾਸਤੇ, ਹਵਾ ਤੇ ਅੱਗ ਤੇ ਜ਼ਰੂਰੀ ਹੈ। ਇਸ ਤੋਂ ਬਾਅਦ ਜ਼ਿੰਦਗੀ ਕੋਈ ਨਹੀਂ ਹੁੰਦੀ। ਤੇ ਅਸੀਂ ਤੁਹਾਨੂੰ ਅੱਜ ਦੇ ਵਲੌਗ ਵਿੱਚ ਲਹਿੰਦੇ ਪੰਜਾਬ ਦੀ ਸਕਾਫਤ ਦਾ ਦੇਸੀ ਗੁੜ ਗੰਨੇ ਦੇ ਵਿੱਚੋਂ ਕਿਸ ਤਰ੍ਹਾਂ ਤਿਆਰ ਕਰਕੇ ਤੇ ਸੇਲ ਕਰਦੇ ਨੇ ਮੇਰੇ ਵੀਰ। ਅੱਗੇ ਸੜਕ ਦੇ ਨਾਲ ਫੱਟਾ ਲਾਇਆ ਤੇ ਇਹ ਸੇਲ ਕਰਦੇ ਨੇ। ਅੱਜ ਦਾ ਵਲੌਗ ਤੁਹਾਨੂੰ ਚੰਗਾ ਲੱਗਾ ਤਾਂ ਸਾਨੂੰ ਕਮੈਂਟ ਕਰਕੇ ਦੱਸਣਾ ਅੱਜ ਦਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ। ਹੁਣ ਤੁਹਾਡੇ ਕੋਲ ਤੁਹਾਡਾ ਆਪਣਾ ਵੀਰ ਮੁਹੰਮਦ ਯਾਰ ਫਤਿਆਨਾ ਲੈਂਦਾ ਇਜਾਜ਼ਤ। ਆਪਣਾ ਢੇਰ ਸਾਰਾ ਖਿਆਲ ਰੱਖਣਾ, ਸਾਨੂੰ ਦੁਆਨ ਯਾਦ ਰੱਖਣਾ ਹੈ। ਕੱਲ੍ਹ ਮਿਲਾਂਗੇ ਨਵੇਂ ਵਲੌਗ ਨਾਲ। ਇਸੇ ਤਰ੍ਹਾਂ ਲਹਿੰਦੇ ਪੰਜਾਬ ਦੀ ਸਕਾਫਤ ਤੁਹਾਨੂੰ ਦਿਖਾਉਂਦੇ ਰਹਾਂਗੇ। ਅੱਲਾ ਹਾਫਿਜ਼।